ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਸਿਆਸੀ ਮੁੱਦੇ। ਦੇਖੋ, ਜਿਹੜਾ ਪਠਾਨਕੋਟ ਡਰਾਮਾ ਜਿਹਨੇ ਵੀ ਇਨੈਕਟ ਕੀਤਾ ਹੈ, ਉਸ ਡਰਾਮੇ ਦਾ ਤਾਂ ਅਜੇ ਡ੍ਰੌਪ ਸੀਨ ਨਹੀਂ ਹੋਇਆ। ਇੱਕ ਤੋਂ ਬਾਅਦ ਇੱਕ ਸੀਨ ਇਨੈਕਟ ਹੋ ਰਿਹਾ ਹੈ। ਹੁਣ ਆ ਰਿਹਾ ਹੈ ਕਿ ਜੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੂੰ ਉੱਥੋਂ ਆ ਵੀ ਹਥਿਆਰ ਮਿਲ ਗਿਆ, ਉਹ ਵੀ ਮਿਲ ਗਿਆ, ਪਤਾ ਨਹੀਂ ਹਫ਼ਤਾ 10 ਦਿਨ ਕਿਉਂ ਨਹੀਂ ਮਿਲੇ। ਫਿਰ SP ਸਲਿੰਦਰ ਸਿੰਘ ਲਾਈ ਡਿਟੈਕਟਰ ਟੈਸਟ ਕੇ ਜੀ ਅੱਧਾ ਝੂਠ ਅੱਧਾ ਸੱਚ ਬੋਲ ਰਿਹਾ ਜੀ। ਹੁਣ ਮੋਦੀ ਵੀ ਉੱਥੇ ਪਹੁੰਚ ਗਿਆ, ਜਿਵੇਂ ਲਾਸਟ ਟਾਈਮ ਅਸੀਂ ਗੱਲ ਕੀਤੀ ਸੀ। ਹੁਣ ਇਹ ਵੀ ਆ ਰਿਹਾ ਕਿ ਜੀ ਕੀ ਹਮਲਾਵਰ 6 ਸਨ, 5 ਸਨ, 4 ਸਨ। ਇਹ ਡਿਬੇਟ ਦੁਬਾਰਾ ਇਨੈਕਟ ਹੋ ਰਹੀ ਹੈ। ਭਾਰਤ ਨੇ ਹੇਸਟਲੀ ਜਿਹੜੇ ਨੇ ਕੁਝ ਸੋ ਕਾਲਡ ਸਬੂਤ ਪਾਕਿਸਤਾਨ ਨੂੰ ਦਿੱਤੇ। ਪਾਕਿਸਤਾਨ ਨੇ ਵੀ ਕਿਹਾ ਜੀ ਅਸੀਂ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾ ਕੇ ਫੌਰਨ ਇਹਦੀ ਪੜਤਾਲ ਕਰ ਰਹੇ। ਜਿਸ ਕਿਸਮ ਦੀਆਂ ਡਰਾਮੇਬਾਜ਼ੀਆਂ ਸਾਰੀਆਂ ਚੱਲ ਰਹੀਆਂ ਨੇ, ਪਰ ਅਜੇ ਇਸ ਸਾਰੇ ਮੁੱਦੇ ਤੇ ਜਿਹੜੇ ਨੇ ਬਹੁਤ ਸਾਰੇ ਸਵਾਲ ਅਨਆਨਸਰਡ ਨੇ, ਜਿਨ੍ਹਾਂ ਦੇ ਕੋਈ ਜਵਾਬ ਨਹੀਂ ਹੈ। ਔਰ ਹਾਲਾਂਕਿ ਜਿਹੜਾ ਕੇਂਦਰੀ ਮੰਤਰੀ ਪਾਰੇਹਰ ਕੀ ਨਾਂ ਹੈ, डिफेंस मिनिस्टर शायद, उन्हें बड़ा ये क्या है कि जी ਜਿਹੜਾ ਸਾਨੂੰ ਦਰਦ ਦੇਗਾ, ਪੇਨ ਦੇਗਾ, ਅਸੀਂ ਉਸੇ ਹੀ ਸੁਰ ਦੇ ਵਿੱਚ ਉਹਨੂੰ ਜਵਾਬ ਦੇਵਾਂਗੇ। ਸੋ ਇਹ ਸਾਰੇ ਪਬਲਿਕ ਕੰਜ਼ੰਪਸ਼ਨ ਦੀਆਂ ਬਿਆਨਬਾਜ਼ੀਆਂ ਨੇ। ਲੇਕਿਨ ਜਿਹੜਾ ਮੂਲ ਤੌਰ ਦੇ ਉੱਤੇ ਇਸ਼ੂ ਕੀ ਹੈ, ਉੱਥੇ ਹੋਇਆ ਕੀ ਹੈ ਔਰ ਕੌਣ ਇਨਵੋਲਵ ਹੈ, ਇਸ ਦੇ ਪਿੱਛੇ ਕੀ ਹੈ, ਅਜੇ ਵੀ ਇਹ ਡਰਾਮਾ ਜਿਹੜਾ ਕਿਉਂਕਿ ਅਜੇ ਜਾਰੀ ਹੈ, ਜਦੋਂ ਤੱਕ ਫਾਈਨਲ ਡ੍ਰੌਪ ਸੀਨ ਨਹੀਂ ਹੋ ਜਾਂਦਾ ਫਾਈਨਲ ਐਕਟ ਦਾ, ਇਸ ਦੇ ਉੱਤੇ ਜਿਹੜਾ ਸਸਪੈਂਸ ਹੈ ਔਰ ਅਨਸਰਟਨਟੀ ਹੈ ਉਹ ਬਣੀ ਰਹੇਗੀ। ਪਰ ਇੱਕ ਪਾਸੇ ਇਸ ਕਿਸਮ ਦਾ ਏਜੰਡਾ ਜਿਹੜਾ ਹੈ ਜੋ ਕਿ ਉਹਨਾਂ ਨੇ ਅਨਫੋਲਡ ਕੀਤਾ ਉਹ ਚੱਲ ਰਿਹਾ ਹੈ। ਦੂਸਰੇ ਪਾਸੇ ਪਿਛਲੇ ਦਿਨਾਂ 'ਚ ਹੀ ਮੈਂ ਇੱਕ ਡਿਸਕਸ਼ਨ 'ਚ ਦੱਸ ਰਿਹਾ ਸੀ, ਮੈਂ ਕਿਹਾ ਕਿ ਵੀ ਇੱਕ ਮੈਵਰਿਕ ਸ਼ਬਦ ਹੈ ਅੰਗਰੇਜ਼ੀ ਦਾ, ਜਿਸ ਬਾਰੇ ਉਹ ਕਦੇ ਉੱਥੇ ਜਿਹੜਾ ਵੀ ਬੰਦਾ ਅਵਲੀਆਂ ਟਬਲੀਆਂ ਮਾਰੇ ਉਹਦੇ ਲਈ ਇਹ ਇਸਤੇਮਾਲ ਹੁੰਦਾ ਹੈ ਕਿ ਜੀ ਮੈਵਰਿਕ ਹੈ ਜੀ। ਕਈ ਵਾਰ ਉਹ ਉੱਥੇ ਸੁਬਰਾਮਨੀਅਮ ਸਵਾਮੀ ਦੇ ਲਈ ਵੀ ਇਸਤੇਮਾਲ ਹੁੰਦਾ, ਜਿਹੜਾ BJP ਦਾ ਵੱਡਾ ਲੀਡਰ ਰਿਹਾ ਹੈ, ਹਾਰਵਰਡ ਦਾ ਪ੍ਰੋਫੈਸਰ ਵੀ ਸੀ, ਇਕਨੋਮਿਕਸ ਦਾ ਬੜਾ ਆਪਣੇ ਆਪ ਨੂੰ ਹਿਸਟੋਰੀਅਨ ਵੀ ਕਹਿੰਦਾ, ਸਭ ਕੁਝ ਹੀ ਬਣ ਜਾਂਦਾ ਉਹ। ਲੇਕਿਨ ਮੈਂ ਦੇਖ ਰਿਹਾ ਸੀ ਕਿ ਮੈਵਰਿਕ ਟੈਕਸਾਸ ਦੇ ਵਿੱਚ ਹੀ ਇਹ ਵਰਡ ਆਇਆ, ਇੱਕ ਬੰਦੇ ਦਾ ਨਾਂ ਸੀ ਮੈਵਰਿਕ, ਔਰ ਉਹ ਜਿਹੜਾ ਹੈ ਉਹ ਆਪਣੇ ਘੋੜੇ ਔਰ ਆਪਣੇ ਜਿਹੜੇ ਡੰਗਰ ਸੀ ਉਹ ਖੁੱਲ੍ਹੇ ਛੱਡ ਦਿੰਦਾ ਸੀ। ਉਹਨਾਂ ਦੇ ਉੱਤੇ ਉੱਥੋਂ ਦਾ ਜੋ ਵੀ ਸੀ ਕਾਇਦਾ ਕਾਨੂੰਨ ਕਿ ਸਟੈਂਪ ਲੱਗੀ ਹੋਣੀ ਚਾਹੀਦੀ ਹੈ, ਉਹਨਾਂ ਨੂੰ ਤੁਸੀਂ ਰਿਸਟੇਨ ਕਰੋ। ਲੇਕਿਨ ਉਹ ਇਸ ਕਿਸਮ ਦਾ ਸੀ, ਔਰ ਜਿਹੜੇ ਲੋਕ ਵੀ ਦੇਖਦੇ ਸੀ ਕਿ ਕਿਸੇ ਦੇ ਖੇਤ 'ਚ ਵੜ ਗਿਆ ਜਾਂ ਰੈਂਚ 'ਚ ਵੜ ਗਿਆ, ਤੇ ਉਹ ਕਹਿੰਦੇ ਸੀ ਨਹੀਂ ਇਹ ਮੈਵਰਿਕ ਦਾ ਹੀ ਹੋਣੇ ਆ, ਕਿ ਵੀ ਇਸ ਕਿਸਮ ਦਾ ਉਹੀ ਹੈ ਜੀ। ਪਰ ਮੈਨੂੰ ਇਹ ਲੱਗਦਾ ਵੀ ਭਾਵੇਂ ਕਈ ਵਾਰ ਮੀਡੀਆ ਜਦੋਂ ਕੋਈ ਇਸ ਕਿਸਮ ਦਾ ਅਟੈਕ ਆਉਂਦਾ ਹੈ ਤੇ ਕਿਸੇ ਨੂੰ ਮੈਵਰਿਕ ਕਹਿ ਕੇ ਕਿਸੇ ਨੂੰ ਸਨਕੀ ਕਹਿ ਦਿਓ, ਜਾਂ ਜਿਸ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀਆਂ ਸਟੇਟਮੈਂਟਸ ਨੂੰ ਪੁੱਟ ਡਾਊਨ ਕਰਨਾ ਤੇ ਫਿਰ ਵਨ ਮੈਨ ਬੈਂਡ ਕਹਿ ਦਿਓ, ਕੋਈ ਹੋਰ ਸ਼ਬਦ ਇਸਤੇਮਾਲ ਕਰ ਲਓ, ਜਾਂ ਇਹ ਕਹਿ ਦਿਓ ਕਿ ਜੀ ਉਹ ਤਾਂ ਇਲੈਕਸ਼ਨਸ ਲੂਜ਼ ਕੀਤੀਆਂ ਨੇ। ਇਹ ਹੁੰਦਾ ਵੀ ਤੁਸੀਂ ਕਿਸੇ ਦੀ ਇੰਪੋਰਟੈਂਸ ਨੂੰ ਘਟਾਣਾ। ਲੇਕਿਨ ਜਦੋਂ ਤੁਸੀਂ ਇਹ ਸੁਬਰਾਮਨੀਅਮ ਸਵਾਮੀ ਜਾਂ ਇਸੇ ਤਰ੍ਹਾਂ ਰਾਮ ਜੇਠ ਮਲਾਨੀ ਜੀ, ਉਹਨੂੰ ਵੀ ਕਈ ਵਾਰੀ ਮੈਵਰਿਕ ਕਹਿੰਦੇ ਨੇ। ਲੇਕਿਨ ਮੈਨੂੰ ਇਹ ਕਦੇ ਵੀ ਇਹ ਜੇਠ ਮਲਾਨੀ ਹੋਏ, ਸੁਬਰਾਮਨੀਅਮ ਸਵਾਮੀ ਹੋਏ ਔਰ ਇਸ ਨਸਲ ਦੇ ਅਸੀਮਾ ਨਾ ਦੋਮਾ ਭਾਰਤੀ ਇਹ ਉਹ ਹੋਏਗਾ ਜੀ, ਇਹ ਤਾਂ ਲੂਜ਼ ਕੈਨਨ ਨਹੀਂ ਨੇ। ਇਹ ਬਿਲਕੁਲ RSS ਦਾ ਕੈਲਕੂਲੇਟਡ ਮੂਵ ਹੁੰਦਾ ਹੈ ਕਿ ਕਿੱਥੋਂ ਕੀ ਫਾਇਰ ਕਰਨਾ ਜੀ। ਉਸ ਦਾ ਫਿਰ ਉਹ ਟ੍ਰਾਇਲ ਬੈਲੂਨ ਉਹਨੂੰ ਕਹਿੰਦੇ ਨੇ। ਉਹ ਫਿਰ ਦੇਖਦੇ ਨੇ ਵੀ ਐਕਸ਼ਨ ਰਿਐਕਸ਼ਨ ਕੀ ਹੈ, ਫਿਰ ਉਹਨੂੰ ਜਾਂ ਤਾਂ ਥੋੜੀ ਦੇਰ ਲਈ ਲਿਡ ਕਰ ਦਿੰਦੇ ਨੇ, ਉੱਤੇ ਢੱਕਣ ਰੱਖ ਦਿੰਦੇ ਨੇ, ਤੇ ਜਾਂ ਫਿਰ ਕਿਸੇ ਹੋਰ ਪਾਸੇ ਉਹਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਇਹ ਸੁਬਰਾਮਨੀਅਮ ਸਵਾਮੀ ਜਿਹੜਾ ਹੈ ਇਹ ਮੁਸਲਮਾਨਾਂ ਦੇ ਲਈ ਭਾਰਤ ਦੇ ਵਿੱਚ ਹਮੇਸ਼ਾ ਹੀ ਇਹ ਜਿਹੜਾ ਹੈ ਉਹ ਕਲੀਅਰਲੀ ਜਿਹੜਾ RSS ਦਾ ਮਾਈਂਡ ਆ ਉਹ ਬੋਲਦਾ ਹੈ, ਪਰ ਦੂਸਰੇ ਚੁੱਪ ਕਰ ਜਾਂਦੇ ਨੇ ਤੇ ਉਹ ਫਿਰ ਉਸ ਸਾਰੇ ਨੂੰ ਉਸ ਨੂੰ ਅੱਗੇ ਤੋਰਦਾ। ਪਰ ਮੈਂ ਕਿਉਂਕਿ ਇਸ ਨੂੰ ਇੱਕ ਕੰਸਿਸਟੈਂਟ ਲਾਈਨ ਦੇ ਵਿੱਚ ਦੇਖਦਾ RSS ਦੀ ਨੀਤੀ ਨੂੰ, ਇਹਨਾਂ ਦਾ ਪਿਛੋਕੜ ਦੇਖਿਆ ਹੁੰਦਾ, ਔਰ ਸ਼ਾਇਦ ਬਹੁਤ ਸਾਰਿਆਂ ਨੂੰ ਇਹ ਹੁਣ ਭੁੱਲ ਗਿਆ ਕਿ ਜਦੋਂ 6 ਦਸੰਬਰ 1992 ਨੂੰ ਹਜ਼ਾਰਾਂ ਦੀ ਭੀੜ ਨੇ ਜਿਨ੍ਹਾਂ ਜਿਸ ਸਾਰੀ ਨੀਤੀ ਨੂੰ ਜਿਹੜਾ ਉਹ ਅਡਵਾਨੀ, ਇਹ ਨਰਿੰਦਰ ਮੋਦੀ ਉਦੋਂ ਛੋਟੇ ਲੈਵਲ ਦਾ ਪਿਆਦਾ ਸੀ, ਵਾਜਪਾਈ, ਮੁਰਲੀ ਮਨੋਹਰ ਜੋਸ਼ੀ, ਇਹ ਵੱਡੇ ਵੱਡੇ ਸੀ, ਪਲਾਨ ਕੀਤਾ ਜੀ। ਸਾਇਲੈਂਟ ਕੰਸੈਂਟ ਨਰਸਿਮਹਾ ਰਾਓ ਜਿਹੜਾ ਪ੍ਰਧਾਨ ਮੰਤਰੀ ਸੀ ਭਾਰਤ ਦਾ, ਉਹ
ਈਵਨ ਰਾਜੀਵ ਗਾਂਧੀ ਨੇ ਸਭ ਤੋਂ ਪਹਿਲਾਂ 1985 ਚ ਉਹ ਜਿਹੜੇ ਉਹਦੇ ਦਰਵਾਜ਼ੇ ਖੋਲੇ ਸੀ ਸ਼ਿਲਾਨਿਆਸ ਕਰਕੇ। ਔਰ ਇਹੀ ਕਾਰਨ ਹੈ ਕਿ ਜਦੋਂ ਹੁਣ ਰਾਮ ਜਨਮ ਭੂਮੀ ਦੇ ਨਾਂ ਥੱਲੇ ਮੰਦਿਰ ਦਾ ਮੁੱਦਾ ਜਿਹੜਾ ਉਹ ਦੁਬਾਰਾ ਪਖਾਇਆ ਜਾ ਰਿਹਾ ਆ ਗਿਆ ਜੀ ਕਿ ਇੰਨੀਆਂ ਟਾਈਲਾਂ ਸ਼੍ਰੀ ਰਾਮ ਦੇ ਨਾਲ ਜਾਂ ਹੋਰ ਪਹੁੰਚ ਗਈਆਂ ਨੇ ਜਾਂ ਦੂਜੇ। ਤਾਂ ਉਸੇ ਵੇਲੇ ਹੀ ਵਿਸ਼ਵ ਹਿੰਦੂ ਪਰਿਸ਼ਦ ਦੇ ਲੀਡਰ ਨੇ ਪਰਸੋਂ ਹੀ ਕਿਹਾ ਕਿ ਸੋਨੀਆ ਗਾਂਧੀ ਇਹ ਕਹਿੰਦੀ ਹੈ ਕਿ ਜੀ ਮੈਂ ਆਪਣੇ ਪਤੀ ਦੀ ਇੱਛਾ ਪੂਰੀ ਕਰਨੀ ਚਾਹੁੰਦੀ ਹਾਂ। ਤਾਂ ਉਹਦੇ ਪਤੀ ਦੀ ਇੱਛਾ ਸੀ ਕਿ ਰਾਮ ਮੰਦਿਰ ਬਣੇ। ਉਹਨੇ ਕਿਹਾ ਜੀ ਤਾਂ ਹੀ ਤਾਂ 1985 ਚ ਦਰਵਾਜ਼ੇ ਖੋਲੇ ਸੀ। ਔਰ ਅਜੇ ਤੱਕ ਸੋਨੀਆ ਗਾਂਧੀ ਨੇ ਇਹ ਡਿਨਾਈ ਨਹੀਂ ਕੀਤਾ ਹੈ ਕਿ ਵੀ ਰਾਜੀਵ ਗਾਂਧੀ ਦਾ ਕੀ ਰੋਲ ਸੀ ਬਾਬਰੀ ਮਸਜਿਦ ਢਵਾਉਣ ਚ ਜਾਂ ਮੰਦਿਰ ਦੀ ਗੱਲ ਨੂੰ ਅੱਗੇ ਤੋਰਨ ਚ। ਇਸੇ ਤਰ੍ਹਾਂ ਇਹ ਨੋਨ ਫੈਕਟ ਹੈ ਕਿ ਕਲਿਆਣ ਸਿੰਘ ਉਸ ਵੇਲੇ ਬੀਜੇਪੀ ਦਾ ਮੁੱਖ ਮੰਤਰੀ ਸੀ। ਉਹਨੇ ਵੀ ਕਰਾਊਡ ਦੇ ਨਾਲ ਜਾਂ ਆਪਣਾ ਬੀਜੇਪੀ ਏਜੰਡਾ ਲਾਗੂ ਕੀਤਾ। ਲੇਕਿਨ ਨਰਸਿਮਹਾ ਰਾਓ ਜਿਹੜਾ ਪ੍ਰਾਈਮ ਮਿਨਿਸਟਰ ਸੀ ਕਾਂਗਰਸ ਵੱਲੋਂ, ਉਹਨੇ ਵੀ ਉਹਨੂੰ ਜਿਹੜਾ ਉਹ ਬਿਲਕੁਲ ਘੁੱਗੂ ਬਣ ਕੇ ਬੈਠਾ ਰਿਹਾ ਔਰ ਅਲਟੀਮੇਟਲੀ ਹਟਾਇਆ। ਔਰ ਇਹੀ ਨਹੀਂ, ਜਿਹੜੀ ਜਦੋਂ ਮੈਂ ਹੁਣ ਸੁਬਰਾਮਨਿਅਮ ਸਵਾਮੀ ਦੀ ਸਟੇਟਮੈਂਟ ਦੀ ਗੱਲ ਕਰਾਂਗਾ, ਉਹਦੇ ਲੈਕਚਰ ਦੀ, ਜਿਹੜੀ ਕਿ ਉਹਨੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਇੱਕ ਸੈਮੀਨਾਰ ਜਿਹੜਾ ਕਿ ਰਾਮ ਜਨਮ ਭੂਮੀ ਦੇ ਉੱਤੇ ਜਿਹੜਾ ਹੈ ਉਹ ਜਨਮ ਭੂਮੀ ਮੰਦਿਰ ਬਣਾਉਣ ਦੇ ਹੋਇਆ, ਜਿਸ ਨੂੰ ਕਿਵੇਂ ਦਿੱਲੀ ਯੂਨੀਵਰਸਿਟੀ ਵੀ ਹੁਣ ਕਿਸ ਲੈਵਲ ਤੱਕ ਚਲੀ ਗਈ ਹੈ ਇਸ ਕਿਸਮ ਦੇ ਬੰਦੇ ਨੂੰ, ਜਿਸ ਨੂੰ ਈਵਨ ਹਾਰਵਰਡ ਯੂਨੀਵਰਸਿਟੀ ਨੇ ਇਹ ਤੇ ਪਾਬੰਦੀ ਲਾ ਦਿੱਤੀ ਕਿ ਪੜ੍ਹਾ ਨਹੀਂ ਸਕਦਾ। ਕਿਉਂਕਿ ਇਸੇ ਬੰਦੇ ਨੇ ਕੁਝ ਸਾਲ ਪਹਿਲਾਂ, 2-3 ਸਾਲ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਜੇ ਭਾਰਤ ਦੇ ਮੁਸਲਮਾਨ ਬਿਹੇਵ ਠੀਕ ਤਰ੍ਹਾਂ ਨਹੀਂ ਕਰਦੇ, ਹਿੰਦੂ ਬਣਨ ਨੂੰ ਤਿਆਰ ਨਹੀਂ, ਉਹਨਾਂ ਦਾ DNA ਉਹਨਾਂ ਨੂੰ ਹਿੰਦੂ ਦਾ ਸਾਬਤ ਕਰਦਾ ਜੀ, ਤੇ ਫਿਰ ਉਹਨਾਂ ਤੋਂ ਵੋਟ ਦਾ ਹੱਕ ਲੈ ਲੈਣਾ ਚਾਹੀਦਾ, ਡੀਫਰੈਂਚਾਈਜ਼ ਕਰ ਦੇਣਾ ਚਾਹੀਦਾ। ਔਰ ਇਸ ਕਰਕੇ ਹੀ ਇਸ ਦੇ ਉੱਤੇ ਫਿਰ ਹਾਰਵਰਡ ਯੂਨੀਵਰਸਿਟੀ ਦੀ ਫੈਕਲਟੀ ਨੇ, ਉਹਨਾਂ ਦੇ ਪ੍ਰੋਫੈਸਰਸ ਨੇ ਪੂਰੀ ਲੌਬੀ ਕਰਕੇ ਇਹ ਪੜ੍ਹਾਉਂਦਾ ਹੁੰਦਾ ਸੀ ਇੱਥੇ ਸਮਰ ਦਾ ਕੋਰਸ ਆ ਕੇ ਇਕਨੋਮਿਕਸ ਦਾ, ਉਹਦੇ ਉੱਤੇ ਪਾਬੰਦੀ ਲਾ ਦਿੱਤੀ। ਲੇਕਿਨ ਇਹੀ 6 ਦਸੰਬਰ 1992 ਦੀ ਬਾਬਰੀ ਮਸਜਿਦ ਢਾਣ ਤੋਂ ਬਾਅਦ ਜਦੋਂ ਅੱਗੋਂ ਪਾਰਲੀਮੈਂਟ ਦਾ ਸੈਸ਼ਨ ਹੋਇਆ ਤੇ ਇਹ ਜਿਹੜੇ ਉੱਥੇ ਨਾਰੇ ਪਾਰਲੀਮੈਂਟ ਦੇ ਕੋਰੀਡੋਰ ਦੇ ਵਿੱਚ ਗੂੰਜਦੇ ਸੀ ਉਹ ਇਹ ਸੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਕਾਂਸ਼ੀ ਬਨਾਰਸ ਨੂੰ ਕਹਿੰਦੇ ਨੇ ਤੇ ਮਥੁਰਾ ਕ੍ਰਿਸ਼ਨ ਜੀ ਨਾਲ ਜੁੜਿਆ ਹੋਇਆ। ਸੋ ਇਹਨਾਂ ਨੇ ਜਿਹੜਾ RSS ਨੇ ਪ੍ਰਚਾਰਿਆ ਹੋਇਆ ਹੈ ਕਿ ਜੀ ਅਯੁੱਧਿਆ ਦੇ ਵਿੱਚ, ਮਥੁਰਾ ਦੇ ਵਿੱਚ ਔਰ ਕਾਂਸ਼ੀ ਦੇ ਵਿੱਚ, ਬਨਾਰਸ ਦੇ ਵਿੱਚ ਮੂਲ ਮੰਦਿਰ ਸਨ ਜਿਨ੍ਹਾਂ ਨੂੰ ਢਾਹ ਕੇ ਮਸੀਤਾਂ ਬਣਾਈਆਂ ਗਈਆਂ ਸੀ। ਔਰ ਐਲਾਨੀਆਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਢਾਹ ਦਿੱਤੀ ਹੈ ਮਸਜਿਦ, ਇਹ ਤੋਂ ਪਹਿਲੀ ਝਾਂਕੀ ਹੈ, ਅਸੀਂ ਪਹਿਲੀ ਝਾਂਕੀ ਦਿਖਾ ਦਿੱਤੀ ਹੈ ਤੇ ਨੈਕਸਟ ਜਿਹੜੀ ਵਾਰੀ ਹੈ ਉਹ ਮਥੁਰਾ ਕਾਂਸ਼ੀ ਦੀ ਹੈ। ਹੁਣ ਇਹ ਗੱਲ ਉੱਥੇ ਨਾਰੇ ਐਵੇਂ ਨਹੀਂ ਸੀ ਗੂੰਜੇ ਜਾਂ ਉਹਨਾਂ ਦਾ ਕਲੇਮ ਐਵੇਂ ਨਹੀਂ ਸੀ। ਦਿੱਲੀ ਯੂਨੀਵਰਸਿਟੀ ਦੇ ਇਸ ਸੈਮੀਨਾਰ ਦੇ ਵਿੱਚ ਸੁਬਰਾਮਨਿਅਮ ਸਵਾਮੀ ਨੇ ਕਿਹਾ ਮੁਸਲਮਾਨਾਂ ਨੂੰ, ਉਹਨੇ ਕਿਹਾ ਜੀ ਅਸੀਂ ਤੁਹਾਨੂੰ ਲਾਰਡ ਕ੍ਰਿਸ਼ਨਾ ਪੈਕੇਜ ਦੇ ਰਹੇ ਹਾਂ। ਉਹਦਾ ਨਾਂ ਹੀ ਉਹਨੇ ਕਿਹਾ ਜੀ ਕਿ ਅਸੀਂ ਇੱਕ ਪੈਕੇਜ ਹੁੰਦਾ ਤੁਸੀਂ ਕੋਈ ਰਿਆਇਤ ਦੇਣੀ ਜੀ, ਤੇ ਪੈਕੇਜ ਇਹ ਹੈ ਕਿ ਤੁਹਾਡੇ ਕੋਲ 40,000 ਮਸਜਿਦਾਂ ਨੇ। ਔਰ ਇਹ ਕਹਿਣਾ ਚਾਹੁੰਦਾ ਵੀ 40,000 ਮਸਜਿਦਾਂ ਤੁਸੀਂ ਮੰਦਿਰਾਂ ਤੇ ਹੀ ਬਣਾਈਆਂ ਭਾਰਤ ਦੇ ਵਿੱਚ, ਤੁਹਾਡੇ ਕੋਲ 40,000 ਮਸਜਿਦਾਂ ਨੇ, ਉਹਦੇ ਚੋਂ 39,997 ਮਸਜਿਦਾਂ ਤੁਸੀਂ ਰੱਖੋ ਤੇ 3 ਜਿਹੜੀਆਂ ਨੇ ਉਹ ਸਾਨੂੰ ਦੇ ਦਿਓ, ਮਥੁਰਾ, ਕਾਂਸ਼ੀ ਤੇ ਅਯੁੱਧਿਆ। ਜ਼ਾਹਰ ਹੈ ਜਿਹੜੀ ਲਾਈਨ ਕਿਧਰੋਂ ਚੱਲ ਰਹੀ ਹੈ। ਸੋ ਮੈਂ ਮੈਵਰਿਕ ਦੇ ਨਾਲ ਜੋੜ ਕੇ ਹੀ ਕਿਹਾ ਵੀ ਇਹ ਕੋਈ ਮੈਵਰਿਕ ਨਹੀਂ ਹੈ ਕਿ ਸੁਬਰਾਮਨਿਅਮ ਸਵਾਮੀ ਨੂੰ ਸੁਪਨਾ ਆਇਆ ਤੇ ਉਹ ਆ ਗਿਆ ਉੱਥੇ ਯੂਨੀਵਰਸਿਟੀ, ਉਹਨੇ ਕਿਹਾ ਕਿ ਜੀ ਆ 29,997 ਤੁਸੀਂ ਰੱਖੋ ਤੇ 3 ਸਾਨੂੰ ਦੇ ਦਿਓ। ਇਹ ਉਸ ਕੰਸਿਸਟੈਂਟ ਲਾਈਨ ਦੇ ਥੱਲੇ ਹੈ ਕਿ ਪਹਿਲਾਂ ਇਹਨਾਂ ਨੂੰ ਪੈਰਾਂ ਚੋਂ ਕੱਢੋ। ਔਰ ਇਹਦੇ ਚ ਉਹਨੇ ਕਿਹਾ ਕਿ ਵੀ ਜੇ ਤੁਸੀਂ ਐਵੇਂ ਨਹੀਂ ਕਰੋਗੇ ਫਿਰ ਤੁਸੀਂ ਦੁਰਯੋਧਨ ਦੀ ਤਰ੍ਹਾਂ ਹੋਵੋਗੇ, ਫਿਰ ਅਸੀਂ ਤੁਹਾਨੂੰ ਦੁਰਯੋਧਨ। ਔਰ ਕਹਿਣਾ ਇਹ ਚਾਹੁੰਦਾ ਹੈ ਕਿ ਵੀ ਫਿਰ ਜੋ ਦੁਰਯੋਧਨ ਦਾ ਹਿਸ਼ਰ ਕੌਰਵਾਂ ਦਾ ਅਸੀਂ ਕੀਤਾ ਕਿ ਸਾਰੇ ਜਿਹੜੇ ਨੇ ਧੋਖੇ ਨਾਲ ਮਹਾਭਾਰਤ ਦੀ ਲੜਾਈ ਥੱਲੇ ਮਾਰ ਮੁਕਾਏ, ਫਿਰ ਤੁਹਾਡਾ ਐਂਡ ਅਸੀਂ ਇਹੀ ਕਰਾਂਗੇ ਜੋ ਕੌਰਵਾਂ ਦਾ ਹੋਇਆ। ਹੁਣ ਉਹ ਦੁਰਯੋਧਨ ਦੇ ਨਾਲ ਕਿਉਂ ਕੰਪੇਅਰ ਕੀਤਾ, ਹੁਣ ਇੱਥੇ ਉਹ ਵਿਚਾਰੇ ਬਣ ਗਏ। ਔਰ ਜਿਹੜੀ ਕਹਾਣੀ ਹੈ ਮਹਾਭਾਰਤ ਦੀ ਕਿ ਜੀ ਉਹ ਕਿਵੇਂ ਇੱਕ ਭਰਾ ਸਨ, ਕਜ਼ਨ ਹੀ ਸਨ ਕੌਰਵ ਤੇ ਪਾਂਡਵ, ਲੇਕਿਨ ਇਹ ਹੈ ਕਿ ਵੀ ਕਿਵੇਂ ਜਿਹੜਾ ਦੁਰਯੋਧਨ ਹੈ, ਇਹ ਕੌਰਵ 100 ਭਰਾ ਸੀ, ਇਹਨਾਂ ਦਾ ਪਿਓ ਜਿਹੜਾ ਧ੍ਰਿਤਰਾਸ਼ਟਰ ਅੰਨਾ ਸੀ, ਉਹਦੀ ਇੱਕ ਫਨੀ ਕਹਾਣੀ ਹੋਰ ਹੈ ਜਿਹੜੀ ਮੈਂ ਨਹੀਂ ਰਿਸਾਈਟ ਕਰ ਸਕਦਾ ਕਿ ਉਹ ਅੰਨਾ ਕਿਵੇਂ ਹੋ ਗਿਆ ਤੇ ਉਹਨੇ ਨੇ ਪੁੱਤਰ ਜੰਮੇ 100। ਉਹ ਜਿਹੜਾ ਹੈ ਕਿ ਵੀ ਜਿਹੜੀ ਇਹਨਾਂ ਦੀ ਦ੍ਰੋਪਦੀ ਹੈ, ਇਹਨਾਂ ਦੀ ਪਾਂਡਵਾਂ ਦੀ ਘਰ ਵਾਲੀ ਸੀ, 5 ਭਰਾਵਾਂ ਦੀ ਇੱਕੋ। ਹੁਣ ਇਹ ਤੁਸੀਂ ਇਹਨਾਂ ਨੂੰ ਜਦੋਂ ਦੇਖੋ ਤੁਸੀਂ ਇਹਨਾਂ ਦੀਆਂ ਆਪਣਾ ਹਾਲ ਕੀ ਹੈ ਤੇ ਦੂਸਰਿਆਂ ਦਾ ਕੀ ਮਜ਼ਾਕ ਬਣਾਉਂਦੇ ਨੇ।
ਤੇ ਉਹਨਾਂ ਨੇ ਪਾਂਡਵਾਂ ਨੇ ਉਹਨਾਂ ਨੂੰ ਕੌਰਵਾਂ ਨੂੰ ਸੱਦਿਆ ਇੱਕ ਆਪਣੇ ਘਰ ਖਾਣੇ ਤੇ ਜਾਂ ਜਿਵੇਂ ਵੀ, ਔਰ ਉਹਨਾਂ ਨੇ ਇੱਕ ਥਾਂ ਸੀ ਅੱਧੀ ਸੁੱਕੀ ਅੱਧੀ ਗਿੱਲੀ ਨਜ਼ਰ ਆਉਂਦੀ ਸੀ, ਲੇਕਿਨ ਮਤਲਬ ਐਂ ਲੱਗਦੀ ਸੀ ਸੁੱਕੀ ਹੈ ਪਰ ਪਾਣੀ ਸੀ ਉਹਦੇ 'ਚ। ਤੇ ਦੁਰਯੋਧਨ ਜਿਹੜਾ ਹੈ ਉਹ ਉਹਦੇ ਨਾਲ ਜਦੋਂ ਗਲਤੀ ਨਾਲ ਉਹਨੇ ਸਮਝਿਆ ਸੁੱਕੀ ਥਾਂ ਗਿਆ ਤੇ ਉਹਦੇ 'ਚ ਡਿੱਗ ਪਿਆ। ਔਰ ਜਿਹੜੀ ਦ੍ਰੋਪਦੀ ਹੈ ਉੱਤੇ ਖੜੀ ਉਹਨੇ ਹੱਸੀ ਜ਼ੋਰ ਦੀ ਦੇਖ ਕੇ, ਤੇ ਉਹਨੇ ਕਿਹਾ ਵੀ ਅੰਨੇ ਦੀ ਔਲਾਦ ਅੰਨੀ ਜੀ। ਸੋ ਜਿਵੇਂ ਇਹਨਾਂ ਦੀ ਕਹਾਣੀ ਹੈ ਕਿ ਉਹਨੇ ਕਿਹਾ ਕਿ ਵੀ ਠੀਕ ਹੈ ਮੈਂ ਤੈਨੂੰ ਅਪਮਾਨਿਤ ਫਿਰ ਕਰਾਂਗਾ, ਇੱਕ ਦਿਨ ਆਏਗਾ ਇਹ ਉਹ ਜੋ ਵੀ ਹੈ। ਸੋ ਉਸ ਸਾਰੇ ਚੋਂ ਇਹਨਾਂ ਦਾ ਫਿਰ ਕੌਰਵਾਂ ਨੇ ਉਹਨਾਂ ਨੂੰ ਸੱਦਿਆ ਆਪਣੇ ਮਹਿਲ 'ਚ। ਜਿਹੜਾ ਜੂਆ ਖੇਡਿਆ, ਖੇਡਦੇ ਖੇਡਦੇ ਪਾਂਡਵ ਹਾਰਦੇ ਗਏ, ਔਰ ਅਖੀਰ ਇਹਨਾਂ ਪਾਂਡਵਾਂ ਦਾ ਹਾਲ ਦੇਖ ਲਓ ਜੋ ਅੱਜ ਹੈ। ਘਰ ਵਾਲੀ ਵੀ ਇਹਨਾਂ ਨੇ ਪੰਜਾਂ ਨੇ, ਉਹਦੇ ਯੁਧਿਸ਼ਟਰ ਵੀ ਹੈ ਜਿਹੜਾ ਬੜਾ ਸੱਤਵਾਦੀ ਹੈ, ਘਰ ਵਾਲੀ ਵੀ ਹਾਰ ਦਿੱਤੀ ਕੌਰਵਾਂ ਨੂੰ। ਔਰ ਉਹਦੇ ਥੱਲੇ ਫਿਰ ਉਹਨੇ ਦਰਬਾਰ ਦੇ ਵਿੱਚ ਉਹਨੂੰ ਜਿਹੜਾ ਹੈ ਉਹ ਅਪਮਾਨਿਤ ਕਰਨਾ ਚਾਹਿਆ, ਔਰ ਉਹਨੇ ਯਾਦ ਕੀਤਾ, ਉਹ ਸਾਰੇ ਬੈਠੇ ਨੇ ਸਿਰ ਝੁਕਾ ਕੇ ਦੂਜੇ ਤੀਜੇ। ਔਰ ਇਹ ਰੈਫਰੈਂਸ ਤਾਂ ਹੈ ਕਿਉਂਕਿ ਮਿਥਿਕਲ ਹੈ ਜਾਂ ਜੋ ਵੀ ਹੈ ਕਹਾਣੀ ਹੈ ਕਿ ਦੁਰਯੋਧਨ ਨੇ ਜਿਹੜਾ ਇਵੇਂ ਕਰਨਾ ਚਾਹਿਆ ਤੇ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਤਾਂਕੋ ਦੁਖ ਹਰਿਓ ਕਰਣਾ ਮੈਂ ਤਾਂਕੋ ਭਇਓ ਸਹਾਈ। ਸੋ ਹੁਣ ਉਸ ਸਾਰੇ ਚੋਂ ਅਖੀਰ ਇਹ ਆਂਦਾ ਹੈ ਕਿ ਉਹਨਾਂ ਨੂੰ ਪਾਂਡਵਾਂ ਨੂੰ ਜਿਹੜਾ ਹੈ ਉਹ ਫਿਰ ਬਨਵਾਸ ਤੇ ਜਾਣਾ ਪਿਆ, ਜੋ ਵੀ ਜੂਆ ਖੇਡਣ ਵੇਲੇ ਟਰਮਸ ਹੋਣਗੀਆਂ। ਔਰ ਜਦੋਂ ਉਹ ਵਾਪਸ ਆਏ 12 ਸਾਲ ਪਤਾ ਨਹੀਂ ਕਿੰਨਾ ਬਨਵਾਸ, 1 ਸਾਲ ਅਗਿਆਤ ਰਹਿਣਾ ਜਦੋਂ ਤੱਕ ਵਾਪਸ ਆਏ ਕਿ ਤੁਹਾਨੂੰ ਉਸ ਤੋਂ ਬਾਅਦ ਤੁਹਾਡਾ ਜੋ ਵੀ ਅਸੀਂ ਜਿੱਤਿਆ ਵਾਪਸ ਕਰਾਂਗਾ, ਉਹਨਾਂ ਨੇ ਨਹੀਂ ਦਿੱਤਾ ਜੀ। ਕ੍ਰਿਸ਼ਨ ਜੀ ਵਿਚੋਲੇ ਬਣ ਗਏ ਔਰ ਉਹਨਾਂ ਨੇ ਕਿਹਾ ਕਿ ਜੀ ਕਿ ਫਿਰ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਕਿਹਾ ਚਲੋ ਤੁਸੀਂ ਹੋਰ ਨਹੀਂ ਕੁਝ ਵੀ ਕਰਨਾ, ਇਹ 5 ਭਰਾ ਨੇ, ਇਹਨਾਂ ਨੂੰ 5 ਪਿੰਡ ਦੇ ਦਿਓ ਗੁਜ਼ਾਰੇ ਦੇ ਲਈ। ਉਹਨੇ ਕਿਹਾ ਜੀ, ਉਹਨਾਂ ਨੇ ਕੌਰਵਾਂ ਨੇ ਜੀ 5 ਪਿੰਡ ਤਾਂ ਦੂਰ ਦੀ ਗੱਲ, ਅਸੀਂ ਤਾਂ ਸੂਈ ਦੇ ਨੱਕੇ ਜਿੰਨੀ ਜ਼ਮੀਨ ਵੀ ਇਹਨਾਂ ਨੂੰ ਨਹੀਂ ਦੇਣੀ। ਸੋ ਇਸ ਨੂੰ ਕਹਿੰਦੇ ਨੇ ਕਿ ਜੀ ਜੇ ਉਹ ਉਹਨਾਂ ਨੂੰ ਦੇ ਦਿੰਦੇ ਤਾਂ ਫਿਰ ਉਹ ਲੜਾਈ ਨਹੀਂ ਸੀ ਹੋਣੀ, ਤੇ ਉਹਨਾਂ ਦਾ ਜਿਹੜਾ ਇਹ ਅੜੀਅਲ ਰਵੱਈਆ ਸੀ ਤੇ ਇਹਦੇ ਤੋਂ ਫਿਰ ਮਹਾਭਾਰਤ ਦੀ ਲੜਾਈ ਹੋਈ। ਔਰ ਦੂਜਾ ਹੁਣ ਤੁਸੀਂ ਦੇਖੋ ਵੀ ਕੰਟੈਕਸਟ ਕੀ ਹੈ ਉਹਨਾਂ ਦੀ ਆਪਣੀ ਕਹਾਣੀ ਦਾ, ਤੇ ਮੁਸਲਮਾਨਾਂ ਨੂੰ ਇਹ ਲਾਰਡ ਕ੍ਰਿਸ਼ਨਾ ਪੈਕੇਜ ਦੇ ਰਹੇ ਨੇ। ਲਾਰਡ ਕ੍ਰਿਸ਼ਨਾ ਪੈਕੇਜ ਇਸ ਲਈ ਕਿ ਕੌਰਵਾਂ ਪਾਂਡਵਾਂ ਦੀ ਵਿਚੋਲਗੀ ਵੀ ਜਿਹੜਾ ਉਹ ਕ੍ਰਿਸ਼ਨ ਕਰ ਰਹੇ ਸੀ ਨਹੀਂ, ਉਹਨਾਂ ਨੂੰ ਕਹਿ ਰਹੇ ਨੇ ਕਿ ਜੀ ਇਹ ਸਾਨੂੰ ਦੇ ਦਿਓ, ਇਹ ਪੈਕੇਜ ਹੈ ਵੀ 3 ਸਾਡੇ ਹਵਾਲੇ ਕਰੋ, ਬਾਕੀ ਤੁਹਾਡੀਆਂ, ਨਹੀਂ ਹੈ ਤਾਂ ਫਿਰ ਮਹਾਭਾਰਤ ਲਈ ਤਿਆਰ ਹੋ ਜਾਓ। ਹੁਣ ਇਸ ਦਾ ਮੈਂ ਸਮਝਦਾ ਵੀ ਬੇਸ਼ੱਕ ਇੱਕ ਗੱਲ ਬੜੀ ਆਪਣੀ ਕੌਮ ਦੇ ਹਵਾਲੇ ਨਾਲ ਮੈਂ ਕਈ ਵਾਰ ਦੇਖਦਾ, ਜਿਵੇਂ ਸਾਡੇ ਅਕਾਲੀ ਲੀਡਰ ਤਾਂ ਬਾਦਲ ਕੇ ਵਿਖੇ ਹੋਏ ਨੇ, ਜਦੋਂ ਕੋਈ ਇਸ ਕਿਸਮ ਦਾ ਇਸ਼ੂ ਆਂਦਾ ਕੋਈ ਸਿੱਖ ਆਵਾਜ਼ ਨਹੀਂ ਹੁੰਦੀ, ਅਸੀਂ ਕੋਈ ਧਿਰ ਹੀ ਨਹੀਂ ਰਹਿ ਗਏ ਕਿ ਜਦੋਂ ਹੁਣ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਹੋ ਰਹੀਆਂ ਇਹਨਾਂ ਨੂੰ ਸਿੱਖਾਂ ਨੂੰ ਨਜ਼ਰ ਨਹੀਂ ਆਂਦਾ ਵੀ ਅੱਜ ਉਹ ਮਸੀਤਾਂ ਢਾਣ ਦੇ ਉੱਤੇ ਹੋਏ ਨੇ ਵੀ ਤੁਹਾਡੇ ਗੁਰਦੁਆਰੇ ਰਹਿਣ ਦੇਣਗੇ। ਅੱਗੇ ਹੀ ਉਹਨਾਂ ਨੇ ਗਿਆਨ ਗੋਦੜੀ ਹਰਿਦੁਆਰ ਸਾਹਿਬ ਦੇ ਜਿਹੜਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਹਰਿਦੁਆਰ 'ਚ ਜਿਹੜਾ ਉਹਨਾਂ ਪਾਂਡਿਆਂ ਨੂੰ ਚੈਲੰਜ ਕੀਤਾ ਸੀ, ਉਸ ਨੂੰ ਉਹਨਾਂ ਨੇ ਕਬਜ਼ਾ ਕੀਤਾ ਹੋਇਆ। ਨਵੰਬਰ 84 ਜਿਹੜੇ ਗੁਰਦੁਆਰੇ ਢਾਏ ਅੱਧਿਓਂ ਜ਼ਿਆਦਾ ਮੁੜ ਕੇ ਉੱਥੇ ਮਾਫੀਆ ਨੇ ਕਬਜ਼ੇ ਕੀਤੇ ਹੋਏ ਨੇ। ਔਰ ਸਾਨੂੰ ਇਹ ਨਹੀਂ ਲੱਗਦਾ ਹੈ ਕਿ ਵੀ ਜੇ ਅੱਜ ਮਸੀਤਾਂ ਜਿਹੜੀਆਂ ਨੇ ਉਹ ਮੰਗ ਰਹੇ ਨੇ, ਖੋਹ ਰਹੇ ਨੇ, ਢਾ ਰਹੇ ਨੇ, ਤੇ ਸਾਡੇ ਨਾਲ ਇਹ ਕੀ ਕਰਨਗੇ, ਕੋਈ ਨਹੀਂ ਬੋਲਦਾ। ਪਰ ਮੈਂ ਸਮਝਦਾ ਵੀ ਮੁਸਲਮਾਨਾਂ ਜੀ ਦੇ ਬਾਵਜੂਦ ਬੇਸ਼ੱਕ ਉਹਨਾਂ ਦਾ ਨੰਬਰ ਵੀ ਹੈ, ਪਰ ਉਹ ਅਨਚੈਲੰਜ ਨਹੀਂ ਜਾਣ ਦਿੰਦਾ ਕਿਸੇ ਗੱਲ ਨੂੰ। ਔਰ ਯੂਪੀ ਦਾ ਇੱਕ ਬੜਾ ਵੋਕਲ ਮਿਨਿਸਟਰ ਹੈ ਉਹਨਾਂ ਦਾ ਆਜ਼ਮ ਖਾਨ, ਔਰ ਇਹ ਯੂਪੀ ਮਿਨਿਸਟਰੀ ਯੂਪੀ ਦੇ ਵਿੱਚ ਮਾਈਨੋਰਿਟੀ ਵੈਲਫੇਅਰ ਮਿਨਿਸਟਰੀ ਦਾ ਮਿਨਿਸਟਰ ਹੈ ਆਜ਼ਮ ਖਾਨ। ਤਾਂ ਉਹਨੇ ਅੱਗੋਂ ਜਵਾਬ ਦਿੱਤਾ ਉਹਨੇ ਕਿਹਾ ਜੀ ਸੁਬਰਾਮਨਿਅਮ ਸਵਾਮੀ ਨੂੰ ਕਿਹਾ ਕਿ ਸਵਾਮੀ ਜੀ ਤੁਸੀਂ ਸਾਰੀਆਂ ਲੈ ਲਓ ਮਸੀਤਾਂ, ਪਰ ਇੱਕ ਸ਼ਰਤ ਹੈ ਕਿ ਨਮਾਜ਼ ਪੜੋ ਮਸਜਿਦ 'ਚ ਤੁਹਾਡੀਆਂ, ਕਿ ਵੀ ਤੁਹਾਨੂੰ ਕਿਹਨੇ ਰੋਕਿਆ? ਉਹਨੇ ਕਿਹਾ ਟੇਕ ਆਲ ਮੋਸਕਸ ਐਂਡ ਆਫਰ ਨਮਾਜ਼। ਇਹ ਹੈ ਜਵਾਬ ਜੀ। ਜਿਹਨੂੰ ਤੁਸੀਂ ਡਿਫਾਈਂਸ ਕਹਿੰਦੇ ਹੋ ਤਾਂ ਕਹਿੰਦੇ ਕੋਈ ਨਹੀਂ, ਤੁਸੀਂ 3 ਕਹਿੰਦੇ ਹੋ ਤਾਂ ਸਾਰੀਆਂ ਲੈ ਲਓ ਮਸੀਤਾਂ ਦਾ, ਪਰ ਨਮਾਜ਼ ਪੜੋ ਆਗੇ ਜੀ। ਮਤਲਬ ਹੈ ਕਿ ਵੀ ਫਿਰ ਮੁਸਲਮਾਨ ਹੋ ਜਾਓ, ਆ ਜਾਓ ਬਣ ਕੇ, ਤੁਹਾਡੀਆਂ ਹੀ ਨੇ, ਮੁਸਲਮਾਨ ਹੋ ਜਾਓ, ਸਾਰੀਆਂ ਮਸੀਤਾਂ ਤੁਹਾਡੀਆਂ, ਜਿੱਥੇ ਮਰਜ਼ੀ ਨਮਾਜ਼ ਪੜੋ। ਸੋ ਇਹ ਜਦੋਂ ਤੱਕ ਤੁਸੀਂ ਇਹਨਾਂ ਨੂੰ ਇਸ ਕਿਸਮ ਦਾ ਮੂੰਹ ਤੋੜ ਜਵਾਬ ਨਹੀਂ ਦਿੰਦੇ, ਇਹ ਸਮਝਦੇ ਨੇ ਕਿ ਵੀ ਇਹ ਠੀਕ ਹੈ ਜੋ ਵੀ ਚੱਲ ਰਿਹਾ, ਅਸੀਂ ਡਰਾ ਲਏ ਨੇ। ਔਰ ਸਿੱਖਾਂ ਦੇ ਹਵਾਲੇ ਨਾਲ ਮੈਨੂੰ ਕਈ ਵਾਰੀ ਲੱਗਦਾ ਹੈ ਵੀ ਇਸ ਕਿਸਮ ਦੀਆਂ ਡਿਵੈਲਪਮੈਂਟਸ ਹੁੰਦੀਆਂ ਨੇ ਪਿੱਛੇ ਹੋਈਆਂ, ਕਿਵੇਂ ਜਿਹੜਾ ਉਹ ਘਰ ਵਾਪਸੀ ਦੇ ਨਾਂ ਥੱਲੇ ਕੀ ਚੱਲਦਾ ਰਿਹਾ ਔਰ ਹੋਰ ਕੀ ਚੱਲ ਰਿਹਾ। ਪਰ ਅਸੀਂ ਆਪਣੀ ਜਿਹੜੀ ਉਹ ਤੀਜੀ ਧਿਰ ਵਾਲੀ ਗੱਲ ਸੀ ਨਿਰਮਲ ਪੰਥ ਦੇ ਨਾਲ, ਜਿਹੜੀ ਗੁਰੂ ਨੇ ਉੱਥੇ ਸਾਨੂੰ ਇੱਕ ਤੀਸਰੀ ਧਿਰ ਵਜੋਂ, ਔਰ 1947 ਤੱਕ ਅਸੀਂ 3rd ਪਾਵਰ ਸੀ, ਅਸੀਂ ਸਾਡੀ ਇਸ
ਜਿਹੜੀ ਨਾਲਾਇਕ ਲੀਡਰਸ਼ਿਪ ਨੇ ਸਾਨੂੰ ਅਲਟੀਮੇਟਲੀ ਉਹਨਾਂ ਦੇ ਖਾਤੇ 'ਚ ਪਾ ਦਿੱਤਾ ਹੈ ਹਿੰਦੂ ਤਵੀਆਂ ਦੇ। ਪਰ ਅਸੀਂ ਜਿਹੜਾ ਇਹ ਸਮਝਦੇ ਹਾਂ ਵੀ ਇਹ ਖਤਰਾ ਜਿਹੜਾ ਹੈ ਇਹ ਸਿਰ ਦੇ ਉੱਤੇ ਮੰਡਰਾ ਰਿਹਾ ਔਰ ਕਾਫੀ ਦੂਰ ਤੱਕ ਇਹ ਗੱਲ ਜਾਏਗੀ ਜਿਸ ਕਿਸਮ ਦਾ ਹਿੰਦੂ ਤਵੀ ਏਜੰਡਾ ਚੱਲ ਰਿਹਾ। ਅਜੇ ਮੈਂ ਇੱਕ ਇਸ਼ੂ ਹੋਰ ਡਿਸਕਸ ਕਰ ਲੈਂਦਾ ਇਸੇ ਕੰਟੈਕਸਟ 'ਚ। ਜਦੋਂ ਅਸੀਂ ਨਾਲਾਇਕ ਲੀਡਰਸ਼ਿਪ ਦੀ ਗੱਲ ਕੀਤੀ ਹੈ, ਦਲ ਖਾਲਸਾ ਨੇ ਬੜੀ ਇੱਕ ਅੱਛੀ ਸਟੇਟਮੈਂਟ ਦਿੱਤੀ ਹੈ ਬਾਦਲ ਦੇ ਹਵਾਲੇ ਨਾਲ, ਔਰ ਮੈਂ ਸਮਝਦਾ ਵੀ ਸੁਬਰਾਮਨਿਅਮ ਸਵਾਮੀ ਦਾ ਵੀ ਮੂੰਹ ਭਰਨਾ ਚਾਹੀਦਾ ਹੈ ਜਿਹੜੀਆਂ ਸਾਡੀਆਂ ਧਿਰਾਂ ਨੇ ਘੱਟੋ ਘੱਟ, ਕਿਉਂਕਿ ਬਾਦਲ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਜੀ ਮੈਂ ਜਾਂ ਸਾਡੀ ਸਰਕਾਰ ਨੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਮਾਮਲਿਆਂ 'ਚ ਅਸੀਂ ਕਦੇ ਦਖਲ ਅੰਦਾਜ਼ੀ ਨਹੀਂ ਕੀਤੀ। ਹੁਣ ਤੁਸੀਂ ਦੇਖੋ ਵੀ ਇਸ ਤੋਂ ਵੱਡਾ ਕੀ ਝੂਠ ਨਾਟ ਆਫ ਦਾ ਸੈਂਚੁਰੀ ਆਫ ਦਾ ਹਿਸਟਰੀ ਹੋ ਸਕਦਾ। ਤੇ ਦਲ ਖਾਲਸਾ ਨੇ ਇਹ ਕਿਹਾ ਕਿ ਜੀ ਅਸੀਂ ਆਪਣੇ 18 ਸਾਲਾਂ ਦੇ ਜਿਹੜੇ ਦੋਨੋਂ ਉਹਨਾਂ ਦੇ ਬੁਲਾਰੇ ਨੇ ਕੰਵਰਪਾਲ ਸਿੰਘ ਤੇ ਰਣਬੀਰ ਸਿੰਘ, ਉਹਨਾਂ ਨੇ ਕਿਹਾ ਕਿ ਆਪਣੇ 18 ਸਾਲਾਂ ਦੇ ਰਾਜਨੀਤਿਕ ਸਫ਼ਰ 'ਚ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੱਡਾ ਕੋਈ ਦੂਸਰਾ ਝੂਠਾ ਵਿਅਕਤੀ ਅਸੀਂ ਨਹੀਂ ਦੇਖਿਆ। ਇਹ ਤੋਂ ਵੱਡਾ ਝੂਠਾ ਕੋਈ ਨਹੀਂ ਹੈ। ਔਰ ਉਹਨਾਂ ਨੇ ਇਸ ਗੱਲ ਨੂੰ ਇਹ ਕਿਹਾ ਕਿ ਵੀ ਬਾਦਲ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕਲਾ ਦੀ ਮਾਸਟਰੀ ਕਰ ਲਈ ਜੀ, ਉਹ ਮਾਸਟਰ ਹੈ ਇਸ ਦਾ। ਔਰ ਉਹਨਾਂ ਨੇ ਇਹ ਵੀ ਟਿੱਪਣੀ ਕੀਤੀ ਕਿ ਪਿੰਡ ਤੋਂ ਸ਼ਹਿਰ ਤੱਕ, ਬੁੱਢੇ ਤੋਂ ਨੌਜਵਾਨ ਤੱਕ, ਪੜ੍ਹੇ ਲਿਖੇ ਤੋਂ ਅਨਪੜ੍ਹ ਤੱਕ ਅਤੇ ਸਿਆਣੇ ਤੋਂ ਅਣਜਾਣ ਤੱਕ ਪੰਜਾਬ ਦਾ ਹਰ ਵਿਅਕਤੀ ਜਾਣਦਾ ਹੈ ਕਿ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਅੰਦਰ ਬਾਦਲਕਿਆਂ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੁੰਦਾ ਤੇ ਨਾ ਹੀ ਹੋ ਸਕਦਾ। ਇਹ ਗੱਲ ਈਵਨ ਇਸ ਸੈਮੀਨਾਰ ਦੇ ਵਿੱਚ ਵੀ ਡਾਕਟਰ ਦਲਜੀਤ ਸਿੰਘ ਔਰ ਉਹਨਾਂ ਨੇ ਕਹੀ। ਉਹਨਾਂ ਨੇ ਕਿਹਾ ਜੀ ਇਹ ਤਾਂ ਉਹਨਾਂ ਨੇ ਕਿਹਾ ਸੀ ਧਰਮ ਪ੍ਰਚਾਰ ਕਮੇਟੀ ਨਾਲ, ਔਰ ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਬੜੀ ਕਲੋਜ਼ਲੀ ਕੰਮ ਕੀਤਾ ਕੁਝ ਮੁੱਦਿਆਂ ਤੇ। ਇਹ ਤਾਂ ਸਭ ਤਨਖਾਹਦਾਰ ਨੇ, ਉਹ ਤਾਂ ਅੱਜ ਇੱਕ ਬਿਆਨ ਦਿੱਤਾ ਹੁੰਦਾ, ਉਤੋਂ ਹੀ ਜਦੋਂ ਹੀ ਫੋਨ ਆਉਂਦਾ ਜਥੇਦਾਰ ਜਿਹੜਾ ਉਹ ਤਾਂ ਜੇ ਮੂੰਹ ਚੋਂ ਸੁੱਕੀ ਨਹੀਂ ਹੁੰਦੀ ਥੁੱਕ ਉਹਦੇ ਤੇ ਦੂਜਾ ਬਿਆਨ ਉਹਨੇ ਦਿੱਤਾ ਹੁੰਦਾ ਉਸੇ ਲਾਈਨ ਤੇ ਜਿਹੜਾ ਬਿਲਕੁਲ ਉਹਦਾ ਪਹਿਲੇ ਦਾ ਆਪੋਜ਼ਿਟ ਹੁੰਦਾ ਤੇ ਉਹੀ ਅਖਬਾਰ 'ਚ ਖਬਰ ਲੱਗੀ ਹੁੰਦੀ ਹੈ ਕਿ ਜਥੇਦਾਰ ਟੁਕੇ ਯੂ ਟਰਨ। ਲੇਕਿਨ ਬਾਦਲ ਜਿਸ ਝੂਠੇ ਅੰਦਾਜ਼ ਦੇ ਨਾਲ ਕਹਿ ਰਿਹਾ ਔਰ ਉਹਨਾਂ ਨੇ ਕਿਹਾ ਕਿ ਵੀ ਪੰਥ ਅੰਦਰ ਚੱਲ ਰਹੇ ਮੌਜੂਦਾ ਸੰਕਟ ਦੀ ਗੱਲ ਕਰਦੇ ਹਾਂ, ਦਲ ਖਾਲਸਾ ਆਗੂਆਂ ਨੇ ਕਿਹਾ ਕਿ ਸਰਸਾ ਡੇਰੇ ਦੇ ਮੁਖੀ ਨੂੰ ਮੁਆਫ ਕਰਨ ਤੋਂ ਲੈ ਕੇ 5 ਪਿਆਰਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬਰਖਾਸਤ ਕਰਨ ਤੱਕ ਹਰ ਫੈਸਲਾ ਬਾਦਲ ਪਰਿਵਾਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਹੋਇਆ। ਉਹਨਾਂ ਕਿਹਾ ਸ਼੍ਰੋਮਣੀ ਕਮੇਟੀ ਅੰਦਰ ਇੱਕ ਹੀ ਹੁਕਮ ਚੱਲਦਾ ਹੈ ਤੇ ਉਹ ਹੈ ਬਾਦਲ ਪਰਿਵਾਰ ਦਾ। ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਵੱਡੀ ਸਿਤਮ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀ ਖੁਦ ਮੁਖਤਿਆਰੀ ਨੂੰ ਤਹਿਸ ਨਹਿਸ ਕਰਨ ਅਤੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲਾਉਣ ਤੋਂ ਬਾਅਦ ਵੀ ਬਾਦਲ ਦੁੱਧ ਧੋਤਾ ਹੈ। ਔਰ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਠੀਕ ਰਿਸਪੌਂਸ ਹੈ ਕਿ ਵੀ ਇਹਨਾਂ ਨੇ ਤਾਂ ਸਭ ਕੁਝ ਹੀ ਡਿਸਟਰੋਏ ਕੀਤਾ। ਪਰ ਹੁਣ ਜਿਹੜਾ ਇੱਕ ਫੈਸਲਾ ਪੰਜਾਬ ਸਰਕਾਰ ਨੇ ਕੀਤਾ, ਔਰ ਹੁਣ ਜਦੋਂ ਕੋਈ ਪੰਜਾਬ ਜਾਏਗਾ ਤਾਂ ਉਹਨੂੰ ਉਹ ਪੁਲਸੀਏ ਪੰਜਾਬ ਵਾਲੇ ਜਿਹੜੀ ਲਾਲ ਝਾਲਰ ਵਾਲੀ ਪੱਗ ਪੁਲਸੀਆਂ ਦੀ ਉਹ ਨਹੀਂ ਨਜ਼ਰ ਆਏਗੀ। ਹੁਣ ਨੀਲੀਆਂ ਪੱਗਾਂ ਆ ਗਈਆਂ। ਉਹਨਾਂ ਦਾ ਮਤਲਬ ਇਹ ਹੈ ਵੀ ਚੋਰ ਵੀ ਅਸੀਂ ਪਹਿਲਾਂ ਤਾਂ ਨੀਲਾ ਰੰਗ ਜਿਹੜਾ ਪੰਥ ਦਾ ਰੰਗ ਜਿਸ ਨੂੰ ਭਾਈ ਗੁਰਦਾਸ ਸਿੰਘ ਨੇ ਕਿਹਾ ਸੀ ਕਿ ਪ੍ਰਗਟ ਕੀਨੋ ਖਾਲਸਾ ਨਿਲੰਬਰ ਧਾਰਾ, ਅੰਬਰ ਕੱਪੜਿਆਂ ਨੂੰ ਕਹਿੰਦੇ ਨੇ ਕਿ ਨੀਲੇ, ਫਿਰ ਪ੍ਰਗਟੇ ਸਿੰਘ ਭੁਜੰਗੀਏ ਨਿਲੰਬਰ ਧਾਰਾ, ਕਿ ਵੀ ਭੁਜੰਗ ਸਿੰਘ ਪੈਦਾ ਹੋਏ ਜਿਨ੍ਹਾਂ ਦੇ ਅੰਬਰ, ਜਿਨ੍ਹਾਂ ਦੇ ਕੱਪੜੇ ਨੀਲੇ ਸੀ। ਹੁਣ ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਸੰਬੋਧਨ ਕਰਦੇ ਹਾਂ ਤੇ ਨੀਲੇ ਦਾ ਸ਼ਾਹ ਸਵਾਰ ਜੀ, ਹੁਣ ਉਹ ਨੀਲਾ ਜਿਹੜਾ ਨਿਲੰਬਰ ਧਾਰਾ ਖਾਲਸਾ ਗੁਰੂ ਕਲਗੀਧਰ ਦਾ ਨੀਲਾ ਬਾਣਾ। ਔਰ ਜਦੋਂ ਅਸੀਂ ਨਿਹੰਗ ਸਿੰਘਾਂ ਦੇ ਦੀਦਾਰ ਕਰਦੇ ਹਾਂ ਜਾਂ ਨਿਹੰਗ ਸਿੰਘਾਂ ਨੂੰ ਯਾਦ ਕਰਦੇ ਹਾਂ, ਅਕਾਲੀ ਫੂਲਾ ਸਿੰਘ ਜਿਨ੍ਹਾਂ ਦੀ ਉਹ ਜਿਹੜੀ ਹੈ ਸਿਖਰਲੀ ਸਟੇਜ ਹੈ ਤੇ ਸਾਡੇ ਸਾਹਮਣੇ ਉਹੀ ਨੀਲਾ ਜਲਵਾਗਰ ਹੁੰਦਾ। ਔਰ ਇਹੀ ਕਾਰਨ ਸੀ ਕਿ ਈਵਨ ਜਦੋਂ 1920 ਚ ਮਹੰਤਾਂ ਤੋਂ ਗੁਰਦੁਆਰੇ ਲੈਣ ਦੀ ਮੂਵਮੈਂਟ ਸ਼ੁਰੂ ਹੋਈ ਤੇ ਉਹਨਾਂ ਨੇ ਆਪਣੇ ਪਾਰਟੀ ਦਾ ਨਾਮ ਵੀ ਅਕਾਲੀ ਰੱਖਿਆ, ਕਿਉਂਕਿ ਅਕਾਲੀ ਫੂਲਾ ਸਿੰਘ ਜਿਹੜੇ ਨਿਹੰਗ ਸਿੰਘ ਸਨ ਜਦੋਂ ਜੰਗ ਦੇ ਮੈਦਾਨ 'ਚ ਜੂਝਦੇ ਸਨ ਤੇ ਅਕਾਲ 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 ਗੁਜਾਉਂਦੇ ਸੀ ਨਾਲ ਦੀ ਨਾਲ ਉਹਨਾਂ ਦੇ ਮੂੰਹਾਂ ਤੋਂ ਉੱਚੀ ਬੁਲੰਦ ਵਿੱਚ, ਉਹਨਾਂ ਨੂੰ ਅਕਾਲੀ ਕਹਿੰਦੇ ਸੀ। ਔਰ ਵੈਸੇ ਵੀ ਜਿਹੜਾ ਇੱਕ ਅਕਾਲ ਦੀ ਯਕੀਨ ਰੱਖਣ ਵਾਲਾ ਹੋਏ। ਔਰ ਇੱਕ ਪਾਸੇ ਉਹ ਅਕਾਲੀ, ਉਹਨਾਂ ਦਾ ਪਹਿਰਾਵਾ ਨੀਲਾ ਸੀ ਔਰ ਅਕਾਲੀਆਂ ਨੇ ਨੀਲੀ ਪੱਗ ਜਿਹੜੀ ਹੈ ਉਹ ਨੀਲੀ ਦਸਤਾਰ ਆਪਣਾ ਪਾਰਟੀ ਕਲਰ ਵੀ ਰੱਖਿਆ। ਹੁਣ ਇਹ ਨੀਲਾ ਇੰਨਾ ਕੁ ਬਦਨਾਮ ਹੋ ਗਿਆ ਕਿ ਵੀ ਇਹਨਾਂ ਨੇ ਇਸ ਦੀ ਸਾਰੀ ਜਿਹੜੀ ਇਤਿਹਾਸਕਤਾ ਸੀ ਉਸ ਦੇ ਉੱਤੇ ਵੀ ਧੱਬਾ ਲਾਇਆ।
ਹੁਣ ਇੱਕ ਕਦਮ ਹੋਰ ਅੱਗੇ ਜਾਂਦੇ ਆ। ਹੁਣ ਇਹਨਾਂ ਨੂੰ ਲੱਗਦਾ ਹੈ ਕਿ ਭਾਈ ਸਦਭਾਵਨਾ ਰੈਲੀਆਂ ਹੋਣ, ਕੋਈ ਦੂਜੀਆਂ ਹੋਣ, ਜਿਹੜੇ ਭਈਏ ਜਾਂ ਲੇਬਰ ਜਾਂ ਰੈਲੀਆਂ ਦੇ ਇੰਚਾਰਜਾਂ ਤੋਂ ਬੰਦੇ ਇਕੱਠੇ ਕਰਕੇ ਲਿਆਉਂਦੇ ਨੇ। ਕਈਆਂ ਨੂੰ ਪੱਗ ਤਾਂ ਹੁੰਦੀ ਹੀ ਨਹੀਂ ਬੰਨੀਆਂ, ਕਿੰਨੀਆਂ ਤੁਸੀਂ ਬੰਨ ਕੇ ਧਰੀ ਜਾਓਗੇ ਜੀ। ਔਰ ਉਹ ਸਾਰੇ ਰੰਗ ਬਰੰਗੇ ਜਦੋਂ ਫਿਰ ਮੀਡੀਆ ਵਾਲੇ ਪੁੱਛਦੇ ਨੇ, ਉਹਨਾਂ ਨੂੰ ਨਜ਼ਰ ਆ ਜਾਂਦਾ ਕਿ ਵੀ ਇਹ ਤਾਂ ਕਹਿੰਦੇ ਨੇ ਕਿ ਅਸੀਂ ਤਾਂ ਜੀ ਇਸ ਕੰਮ ਲਈ ਆਏ ਆ ਜਾਂ ਇੰਨੇ ਪੈਸੇ ਸਾਨੂੰ ਮਿਲੇ ਨੇ। ਹੁਣ ਇਹਨਾਂ ਨੂੰ ਬਾਹਰੋਂ ਭੀੜ ਇਕੱਠੀ ਕਰਨ ਦੀ ਲੋੜ ਹੀ ਨਹੀਂ ਸਦਭਾਵਨਾ ਰੈਲੀਆਂ ਲਈ। ਆ ਜਿੰਨੇ ਪੁਲਸੀਏ ਹੋਣਗੇ ਸੈਂਕੜੇ ਹਜ਼ਾਰਾਂ ਦੀ ਗਿਣਤੀ ਚ ਸਿਵਲ ਕੱਪੜਿਆਂ 'ਚ, ਪੱਗਾਂ ਤੇ ਨੀਲੀਆਂ ਹੋਣੀਆਂ, ਉਹਨਾਂ ਧਰਨੀਆਂ ਹੀ ਨੇ। ਜਿੱਦਾਂ ਪਹਿਲਾਂ ਉਹ ਝਾਲਰ ਵਾਲੀ ਪੱਗ ਜਿਹੜੀ ਆ ਉਹ ਕੁੱਲਾ ਜਿਹਾ ਬਣਾ ਕੇ ਰੱਖੀ ਹੁੰਦੀ ਸੀ, ਐਂ ਧਰ ਕੇ ਬਾਹਰ ਆ ਜਾਂਦਾ ਸੀ। ਪੁਲਸੀਆਂ ਨੂੰ ਡਰ ਪਾਇਆ ਹੋਇਆ ਸੀ ਲੋਕਾਂ ਦੇ ਵਿੱਚ ਜੀ। ਹੁਣ ਮਤਲਬ ਨੀਲੀ ਪੱਗ ਪੁਲਿਸ ਦੀ ਬਣਾਉਣ ਦਾ ਮਤਲਬ ਇਹ ਹੈ ਜਿਹੜਾ ਆਲਰੇਡੀ ਇਹਨਾਂ ਦਾ ਪਾਰਟੀ ਦਾ ਜੋ ਹੈ, ਪੁਲਿਸ ਨੂੰ ਵੀ ਇਹਨਾਂ ਨੇ ਆਪ ਤਾਂ ਇਹਨਾਂ ਨੇ ਗੁੰਡਾਗਰਦੀ ਤੇ ਬਦਨਾਮੀ ਨਾਲ ਹੈ ਹੀ ਸੀ, ਉਹ ਤਾਂ ਪਹਿਲਾਂ ਹੀ ਬਦਨਾਮ ਸੀ। ਹੁਣ ਨੀਲੀ ਉਹਨਾਂ ਦੇ ਸਿਰ ਤੇ ਰੱਖ ਕੇ ਨੀਲੇ ਨੂੰ ਬਿਲਕੁਲ ਹੀ ਦਫਨਾਉਣ ਤੱਕ ਜਾ ਰਹੇ ਨੇ। ਔਰ ਆਪੋਜੀਸ਼ਨ ਪਾਰਟੀਆਂ ਨੇ, ਆਮ ਆਦਮੀ ਪਾਰਟੀ ਜਾਂ ਕਾਂਗਰਸ ਨੇ ਵੀ ਇਹਦਾ ਵਿਰੋਧ ਕੀਤਾ। ਔਰ ਈਵਨ ਪੁਲਸੀਏ ਵੀ ਉਹ ਕਹਿੰਦੇ ਜੀ ਅੱਗੇ ਤਾਂ ਸਾਲੋਂ ਝਾਲਰ ਜਿਹੀ ਜਾ ਕੇ ਸਾਡੇ ਤੋਂ ਕੋਈ ਲੋਕ ਡਰਦੇ ਸੀ, ਹੁਣ ਤਾਂ ਸਾਨੂੰ ਇਹ ਖਾਕੀ ਕੱਪੜਿਆਂ 'ਚ ਨੀਲੀ ਪੱਗ ਫੱਬਦੀ ਨਹੀਂ। ਉਹ ਕਹਿੰਦੇ ਜੀ ਆਹ ਟ੍ਰੈਫਿਕ ਵਾਲਿਆਂ ਦਾ ਵੀ ਨੀਲਾ ਰੱਖਿਆ, ਕਹਿੰਦੇ ਜੀ ਉਹਨਾਂ ਦੇ ਤਾਂ ਫਿਰ ਚਿੱਟੀ ਕਮੀਜ਼ ਹੈ ਤੇ ਬਲੂ ਪੈਂਟ ਹੈ ਉਹਨਾਂ ਦੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜੇ ਇਹਨਾਂ ਦੇ ਏਜੰਡੇ ਨੇ ਇਸ ਕਿਸਮ ਦੇ ਕਿ ਭਈ ਹੁਣ ਤੁਸੀਂ ਪੁਲਸੀਆਂ ਦੇ ਵੀ ਨੀਲੀ ਬਣਾ ਦਿਓ, ਨਾਲੇ ਰੈਲੀਆਂ 'ਚ ਬੰਦੇ ਇਕੱਠੇ ਕਰਨੇ ਸੌਖੇ, ਪੁਲਸੀਏ ਇਕੱਠੇ ਕਰਨੇ। ਉਹ ਕਹਿੰਦੇ ਦੇਖੋ ਜੀ ਨੀਲੀਆਂ ਵਾਲੇ ਆ ਗਏ। ਸੋ ਉਧਰ ਬਾਦਲ ਨੇ ਆਪਣੇ ਹੱਥ ਧੋਤੇ, ਉਹਨੇ ਕਿਹਾ ਜੀ ਅਸੀਂ ਬਿਲਕੁਲ, ਕਦੇ ਤੁਸੀਂ ਦੇਖਿਆ ਮੈਨੂੰ, ਮੈਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਇਆ ਕਦੇ ਜੀ, ਅਸੀਂ ਤਾਂ ਦਖਲਅੰਦਾਜ਼ੀ ਕਰਦੇ ਹੀ ਨਹੀਂ। ਸ਼੍ਰੋਮਣੀ ਕਮੇਟੀ ਦਾ ਨਾ ਭਾਈ, ਮੈਂ ਅਕਾਲ ਤਖਤ ਤੋਂ ਬਹੁਤ ਡਰਦਾ। ਇਹ ਵੀ ਉਹਨੇ ਇੱਕ ਵਾਰੀ ਡਰਾਮਾ ਜਿਹਾ ਕੀਤਾ ਸੀ, ਮੈਨੂੰ ਬਹੁਤ ਡਰ ਲੱਗਦਾ ਜਥੇਦਾਰਾਂ ਤੋਂ ਔਰ ਦੂਜੇ ਹੁਕਮਨਾਮਿਆਂ ਤੋਂ। ਸੋ ਮਜ਼ਾਕ ਕਰ ਰਿਹਾ ਹੁੰਦਾ ਇਸ ਕਿਸਮ ਦਾ। ਹੁਣ ਮੈਂ ਉਹ ਬਜ਼ੁਰਗ ਆਦਮੀ ਲਈ ਸ਼ਬਦ ਕਈ ਵਾਰੀ ਇਸਤੇਮਾਲ ਨਹੀਂ ਕਰਨਾ ਚਾਹੀਦਾ, ਬਟ ਜਿਸ ਕਿਸਮ ਦਾ ਇਹ ਬੁੱਢਾ ਲੂੰਬੜ ਹੈ, ਇਹ ਮਕਾਰ ਆਦਮੀ, ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਇਹਦੇ ਤੋਂ ਝੂਠਾ ਵਿਅਕਤੀ ਹੋਰ ਕੋਈ ਨਹੀਂ ਹੈ। ਸੋ ਇਹ ਅੱਜ ਦੇ ਇਸ਼ੂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ